ਬ੍ਰਿਟੇਨ ਵਿੱਚ ਨਵੇਂ ਆਏ ਕੋਰੋਨਾ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਆਵਾਜਾਈ ਸੇਵਾਵਾਂ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਸਾਰੇ ਬਾਰਡਰ ਬੰਦ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਫਰਾਂਸ ਨੇ ਵੀ ਬ੍ਰਿਟੇਨ ਦੇ ਨਾਲ ਲੱਗਦੀ ਆਪਣੀ ਸਰਹੱਦ ਨੂੰ ਬੰਦ ਕਰ ਦਿੱਤਾ ਹੈ। ਅਜਿਹੇ ਵਿੱਚ ਹਜ਼ਾਰਾਂ ਟਰੱਕ ਡਰਾਈਵਰ ਬ੍ਰਿਟੇਨ ਫਰਾਂਸ ਬਾਰਡਰ ਤੇ ਫਸੇ ਹੋਏ ਨੇ, ਜਿਨ੍ਹਾਂ ਨੂੰ ਖਾਣ ਪੀਣ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਬ੍ਰਿਟੇਨ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਫਰਾਂਸ ਦੀ ਸਰਹੱਦ ਨਾਲ ਲੱਗਦੇ ਦੱਖਣੀ ਇੰਗਲੈਂਡ ਵਿੱਚ ਫਸੇ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਗਰਮ ਭੋਜਨ ਦੇਣ ਦੇ ਲਈ ਕਦਮ ਅੱਗੇ ਵਧਾਇਆ ਹੈ। ਜਾਣਕਾਰੀ ਮੁਤਾਬਿਕ ਫਰਾਂਸ ਜਾਣ ਦੇ ਲਈ 1500 ਤੋਂ ਵੱਧ ਟਰੱਕ ਇੰਗਲੈਂਡ ਦੀ ਸਰਹੱਦ ਵਿੱਚ ਖੜੇ ਨੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਬੰਦੀਆਂ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ ਤਾਂ ਬ੍ਰਿਟੇਨ ਨੂੰ ਖਾਦ ਸਮੱਗਰੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਪਾਬੰਦੀਆਂ ਵਿੱਚ ਢਿੱਲ ਦੇ ਲਈ ਸੋਮਵਾਰ ਨੂੰ ਬ੍ਰਿਟਿਸ਼ ਪੀਐਮ ਬੋਰਿਸ ਜੌਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਗੱਲਬਾਤ ਕੀਤੀ। ਸਥਾਨਕ ਬ੍ਰਿਟਿਸ਼ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਕ ਸਿੱਖ ਚੈਰਿਟੀ ਦੇ ਮੈਂਬਰਾਂ ਨੇ ਕੈਂਟ ਵਿੱਚ ਕੈਂਪ ਬਣਾ ਕੇ ਰਹਿ ਰਹੇ ਕਰੀਬ 1000 ਟਰੱਕ ਡਰਾਈਵਰਾਂ ਨੂੰ ਗਰਮ ਭੋਜਨ ਕਰਵਾਇਆ। ਉਹਨਾਂ ਨੂੰ ਚੌਲ, ਛੋਲੇ ਅਤੇ ਮਸ਼ਰੂਮ ਪਾਸਤਾ ਬਣਾ ਕੇ ਸਰਵ ਕੀਤਾ ਗਿਆ। ਘਰ ਦੇ ਬਣੇ ਹੋਏ ਭੋਜਨ ਦੇ ਇਲਾਵਾ ਉਹ ਫਸੇ ਹੋਏ ਟਰੱਕ ਡਰਾਈਵਰਾਂ ਦੇ ਲਈ ਸਥਾਨਕ ਰੈਸਟੋਰੈਂਟ ਵੱਲੋਂ ਦਾਨ ਕੀਤੇ ਪੀਜ਼ਾ ਵੀ ਲੈ ਕੇ ਗਏ। ਇਨ੍ਹਾਂ ਟਰੱਕ ਡਰਾਈਵਰਾਂ ਵਿੱਚ ਜ਼ਿਆਦਾਤਰ ਕ੍ਰਿਸਮਸ ਦੇ ਲਈ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾਣ ਦੇ ਚਾਹਵਾਨ ਨੇ। ਚੈਰਿਟੀ ਸੰਗਠਨ ਖਾਲਸਾ ਨੇ ਟਵੀਟ ਕਰਕੇ ਦੱਸਿਆ ਕਿ ਆਪਰੇਸ਼ਨ ਨਸਟਕ ਦੇ ਤਹਿਤ ਫਸੇ ਟਰੱਕ ਡਰਾਈਵਰਾਂ ਲਈ ਡੋਮਿਨੋਜ਼ ਢਿੱਲੋਂ ਗਰੁੱਪ ਫਰੈਂਚਾਈਜ਼ੀ ਕੈਂਟ ਵੱਲੋਂ 1000 ਪੀਜ਼ਾ ਦਾਨ ਕੀਤੇ ਗਏ ਨੇ। ਅਸੀਂ ਇਹਨਾਂ ਦਾਤਿਆਂ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਹੱਦ ਬੰਦ ਹੋਣ ਤੇ ਟਰੱਕ ਡਰਾਈਵਰਾਂ ਦੀ ਮਦਦ ਕੀਤੀ। ਸਿੱਖ ਭਾਈਚਾਰੇ ਲਈ ਲੰਗਰ ਐਂਡ ਦੇ ਮੈਂਬਰ ਇੱਕ ਅੰਤਰਰਾਸ਼ਟਰੀ ਚੈਰਿਟੀ ਦੇ ਨਾਲ-ਨਾਲ ਸਥਾਨਕ ਪੁਲਿਸ ਅਤੇ ਕੋਸਟ ਗਾਰਡ ਵੀ ਸਾਹਮਣੇ ਆਏ ਨੇ ਤਾਂ ਜੋ ਟਰੱਕ ਡਰਾਈਵਰਾਂ ਨੂੰ ਭੋਜਨ ਵੰਡਿਆ ਜਾ ਸਕੇ। ਭੋਜਨ ਵੰਡਣ ਲਈ ਚੈਰਿਟੀ ਦੇ ਇੱਕ ਵਲੰਟੀਅਰ ਨੇ ਦੱਸਿਆ, ਕੁਝ ਲੋਕ ਦੁਖੀ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਸਰਹੱਦਾਂ ਕਦੋਂ ਖੁੱਲਣਗੀਆਂ ਅਤੇ ਉਹ ਕਦੋਂ ਘਰ ਜਾ ਸਕਣਗੇ। So today we're supplying hot meals for those that are stranded in lorries at the Dover port. So we got a phone call this morning asking if we could provide, and within hours we've managed to turn around over 800 hot meals. ਇਹ ਹਾਲਾਤ ਯੂਰਪੀ ਦੇਸ਼ਾਂ ਵੱਲੋਂ ਬ੍ਰਿਟੇਨ ਤੋਂ ਜਾਣ ਵਾਲੇ ਲੋਕਾਂ ਦੇ ਲਈ ਪਾਬੰਦੀ ਲੱਗਣ ਦੇ ਕਾਰਨ ਬਣੇ ਨੇ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਪ੍ਰਕਾਰ ਲੰਡਨ ਅਤੇ ਕੈਂਟ ਦੇ ਦੱਖਣ ਪੂਰਬੀ ਕਾਉਂਟੀ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦੇ ਬਾਅਦ ਐਤਵਾਰ ਨੂੰ ਫਰਾਂਸ ਨੇ ਬ੍ਰਿਟੇਨ ਨਾਲ ਲੱਗਦੀ ਆਪਣੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਹਜ਼ਾਰਾਂ ਟਰੱਕ ਡਰਾਈਵਰਾਂ ਨੂੰ ਸਰਹੱਦ ਤੇ ਹੀ ਰੋਕ ਦਿੱਤਾ ਗਿਆ। ਬਿਊਰੋ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ।